ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਸੀ ਵੀ ਚਾਈਨਾ ਵਾਲੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੈਗੇ ਆ USA ਦੇ ਵਿੱਚ, ਕੱਲਾ ਉਹ ਡਰਾ ਧਮਕਾ ਨਹੀਂ ਰਹੇ ਹੈਗੇ। ਉਹਨਾਂ ਨੇ ਜਿਹੜੇ ਗਵਰਨਮੈਂਟ ਆਫਿਸਿਸ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਨੂੰ ਵੀ ਕਿਸ ਤਰ੍ਹਾਂ ਬਰਾਈਬ ਕਰਕੇ ਚਾਈਨਾ ਦੇ ਅਗੇਂਸਟ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਦੀ ਨਿਊਯਾਰਕ ਟਾਈਮ ਨੇ ਵੀ ਇਹ ਬਹੁਤ ਵੱਡੀ ਰਿਪੋਰਟ ਛਾਪੀ ਆ। ਇੱਕ ਤਾਂ ਜ਼ਰੂਰ ਆ, ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਪੰਜਾਬੀ ਰੇਡੀਓ USA ਨੂੰ ਜੇ ਸੱਚਮੁੱਚ ਪਿਆਰ ਕਰਦੇ ਆ, ਕਿਸ ਤਰ੍ਹਾਂ ਦੁਨੀਆ 'ਚ ਕੀ ਕੁਝ ਵਾਪਰ ਰਿਹਾ, ਕਿਸ ਤਰ੍ਹਾਂ ਸਾਡਾ ਮੁਲਕ ਜਿਹੜਾ ਅਮਰੀਕਾ ਆ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਮੁਲਕਾਂ ਵੱਲੋਂ, ਕਿਸ ਤਰ੍ਹਾਂ ਜਿਹੜਾ ਕ੍ਰਾਈਮ ਵਧਾਇਆ ਜਾ ਰਿਹਾ, ਇਮੀਗ੍ਰੇਸ਼ਨ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੇ ਮੁੱਦੇ ਆਪਾਂ ਡਿਸਕਸ ਕਰਦੇ ਆ। ਜਿਹੜੇ ਟੌਪ ਦੇ ਨਿਊਜ਼ਪੇਪਰਸ ਹੁੰਦੇ ਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਆ। ਉਹ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਵੱਧ ਤੋਂ ਵੱਧ ਜਿੰਨੇ ਸਰੋਤੇ ਆ ਉਹਨਾਂ ਨੂੰ ਕਿਹਾ ਕਰੋ ਪੰਜਾਬੀ ਰੇਡੀਓ USA ਦੇ ਨਾਲ ਜੁੜੋ। ਸੋ ਅੱਜ ਦੀ ਨਿਊਯਾਰਕ ਟਾਈਮ ਦੀ ਜਿਹੜੀ ਰਿਪੋਰਟ ਆ, ਉਹਨਾਂ ਨੇ ਇਹ ਲਿਖਿਆ ਵੀ ਫਾਰਮਰ ਏਡ ਟੂ ਹੋਚਲ ਐਂਡ ਕੋਮੋ ਇਜ਼ ਚਾਰਜ ਐਜ਼ ਚਾਈਨੀਜ਼ ਏਜੰਟ। ਕੈਥੀ ਹੋਚਲ ਆ ਨਿਊਯਾਰਕ ਦੀ ਗਵਰਨਰ, ਤੇ ਉਹਨਾਂ ਦੇ ਕੋਲ ਉਹਨਾਂ ਦੇ ਆਫਿਸ 'ਚ ਲਿੰਡਾ ਸਨ ਨਾਮ ਦੀ ਇੱਕ ਲੇਡੀ ਜਿਹੜੀ ਆ ਉਹ ਕੰਮ ਕਰਦੀ ਸੀ, ਤੇ ਉਸ ਨੂੰ ਹੁਣ ਅਮਰੀਕਾ ਦੀ ਸਰਕਾਰ ਨੇ 65 ਪੇਜਾਂ ਦੀ ਜਿਹੜੀ ਇੰਡਾਈਟਮੈਂਟ ਆ ਉਹਦੇ ਅਗੇਂਸਟ ਫਾਈਲ ਕੀਤੀ ਆ। 10 ਕ੍ਰਿਮੀਨਲ ਕਾਊਂਟ ਉਹਦੇ ਤੇ ਲਾਏ ਆ, ਵੀਜ਼ਾ ਫਰਾਡ ਦੇ, ਮਨੀ ਲਾਂਡਰਿੰਗ ਦੇ, ਹੋਰ ਕ੍ਰਾਈਮ, ਤੇ ਨਾਲ ਦੀ ਨਾਲ ਵੀ ਉਸਨੇ ਬਹੁਤ ਜ਼ਿਆਦਾ ਪੈਸੇ ਦੀ ਜਿਹੜੀ ਮਦਦ ਆ ਉਹ ਪੀਪਲਜ਼ ਰਿਪਬਲਿਕ ਆਫ ਚਾਈਨਾ ਤੇ ਚਾਈਨੀਜ਼ ਕਮਿਊਨਿਸਟ ਪਾਰਟੀ ਤੋਂ ਪ੍ਰਾਪਤ ਕੀਤੀ ਹੈਗੀ ਆ। ਉਹ ਪੈਸੇ ਲੈ ਕੇ ਉਸਨੇ ਗਵਰਨਰ ਨੂੰ, ਕਿਉਂਕਿ ਗਵਰਨਰ ਦੇ ਆਫਿਸ 'ਚ ਉਹ ਕੰਮ ਕਰਦੀ ਸੀ, ਉਹਦੀ ਸਹਾਇਕ ਸੀ, ਕੋਸ਼ਿਸ਼ ਕੀਤੀ ਵੀ ਜਿਹੜਾ ਚਾਈਨਾ ਤਾਈਵਾਨ ਵਾਲਾ ਮੁੱਦਾ ਆ, ਜਾਂ ਜਿਹੜੇ ਤਾਈਵਾਨ ਤੋਂ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਮਿਨਿਸਟਰ ਇੱਥੇ ਆਏ ਸੀ ਉਹਨਾਂ ਨੂੰ ਨਾ ਮਿਲਿਆ ਜਾਵੇ। ਤੇ ਤਾਈਵਾਨ ਦੇ ਵਿੱਚ US ਦੇ ਕੁਝ ਕਾਂਗਰਸਮੈਨ ਗਏ ਸੀ, ਨੈਂਸੀ ਪਲੋਸੀ ਵੀ ਗਈ ਸੀ, ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, 10-11 ਜਾਣੇ ਕਾਂਗਰਸਮੈਨ ਸੈਨੇਟਰ ਗਏ ਸੀ ਵੀ ਉਹਨਾਂ ਨੂੰ ਵੀ ਜਿਹੜਾ ਅੰਡਰਮਾਈਨ ਕੀਤਾ ਜਾਵੇ। ਕਹਿੰਦੇ ਵੀ ਮਿਸਿਸ ਸਨ ਤੇ ਉਹਦਾ ਘਰ ਵਾਲਾ ਕ੍ਰਿਸ ਹੂ, ਇਹ ਬਿਜ਼ਨਸਮੈਨ ਹੈਗੇ ਆ ਨਿਊਯਾਰਕ ਦੇ ਵਿੱਚ, ਤੇ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਬਿਜ਼ਨੈਸਸ ਹੈਗੇ ਆ। ਪ੍ਰੋਸੀਕਿਊਟਰਸ ਨੇ ਸਨ ਨੂੰ ਇਹ ਅਕਿਊਜ਼ ਕੀਤਾ ਆ ਵੀ ਅਨਆਥੋਰਾਈਜ਼ਡ ਇਨਵੀਟੇਸ਼ਨ ਲੈਟਰ ਉਹਨਾਂ ਨੇ ਗਵਰਨਰ ਦੇ ਆਫਿਸ ਚੋਂ ਲਏ, ਤਾਂ ਕਿ ਜਿਹੜੇ ਆ ਚਾਈਨੀਜ਼ ਗਵਰਨਮੈਂਟ ਦੇ ਆਫੀਸ਼ੀਅਲਸ ਈਜ਼ਲੀ ਅਮਰੀਕਾ ਦੇ ਵਿੱਚ ਵਿਜ਼ਿਟ ਕਰ ਸਕਣ। ਉਹਨਾਂ ਨੇ ਇੱਕ ਮੀਟਿੰਗਸ ਵੀ ਜਿਹੜੀਆਂ ਸੈਟਅਪ ਕੀਤੀਆਂ ਚਾਈਨੀਜ਼ ਗਵਰਨਮੈਂਟ ਦੇ ਆਫੀਸ਼ੀਅਲਸ ਦੀਆਂ, ਉੱਥੇ ਦੇ ਗਵਰਨਰ ਦੇ ਆਫਿਸ ਦੇ ਨਾਲ ਹੀ। ਤੇ ਉਸ ਤੋਂ ਬਾਅਦ ਉਹਨੂੰ ਜਿਹੜੇ ਟਰੈਵਲ ਬੈਨੀਫਿਟਸ, ਟਿਕਟਸ, ਈਵਨ ਜਿਹੜੇ ਕਲੋਜ਼ ਫਰੈਂਡ ਜਿਹੜੇ ਉਹਨਾਂ ਦੇ ਬਿਜ਼ਨਸ ਸੀ ਉਹਨਾਂ ਲਈ ਵੀ ਸਾਰੀ ਤਰ੍ਹਾਂ ਦੀ ਜਿਹੜੀ ਆ ਹੈਲਪ ਚਾਈਨਾ ਦੀ ਸਰਕਾਰ ਵੱਲੋਂ ਦਿੱਤੀ ਗਈ। $3.6 ਮਿਲੀਅਨ ਦਾ ਘਰ ਆ ਉਹਦਾ ਮੈਨਹੈਸਟ ਦੇ ਵਿੱਚ, ਨਾਰਥ ਸ਼ੋਰਸ ਆਫ ਲੌਂਗ ਆਈਲੈਂਡ ਦੇ ਵਿੱਚ, ਹੋਨਾਲੂਲੂ ਦੇ ਵਿੱਚ ਇਹ ਕੰਡੋਮੀਨੀਅਮ ਆ, ਲਗਜ਼ਰੀ ਕਾਰ ਜਿਹਦੇ ਵਿੱਚ ਫਰਾਰੀ ਵਰਗੀ ਆ, ਹਾਲਾਂਕਿ ਉਹ ਤੁਸੀਂ ਦੇਖੋ ਵੀ ਸਟੇਟ ਦੀ EMPLOYEE ਹੈ, ਸਹਾਇਕ, ਤੇ ਉਹਦੇ ਘਰ ਵਾਲੇ ਦਾ ਸਿਰਫ ਇੱਕ ਲਿਕਰ ਸਟੋਰ ਆ। ਇੰਨੀਆਂ ਜ਼ਿਆਦਾ ਜਿਹੜੀਆਂ ਪ੍ਰਾਪਰਟੀਆਂ, ਇੰਨੇ ਜ਼ਿਆਦਾ ਜਿਹੜੇ ਬਿਜ਼ਨੈਸਸ ਆ, ਉਹ ਜਦੋਂ ਅਮਰੀਕਾ ਦੀ ਸਰਕਾਰ ਨੇ ਇਨਵੈਸਟੀਗੇਟ ਕੀਤਾ, FBI ਨੇ ਇਨਵੈਸਟੀਗੇਟ ਕੀਤਾ, ਪਤਾ ਚੱਲਿਆ ਵੀ ਕਿਸ ਤਰ੍ਹਾਂ ਚਾਈਨਾ ਵਾਲੇ ਇਸ ਬੀਬੀ ਨੂੰ ਪੈਸੇ ਦੇ ਰਹੇ ਸੀ ਵੀ ਇੱਥੇ ਦੀ ਸਰਕਾਰ ਨੂੰ ਜਿਹੜਾ ਆ ਪ੍ਰੈਸ਼ਰ ਪਾ ਸਕਣ, ਚਾਈਨਾ ਦੇ ਅਗੇਂਸਟ ਕੋਈ ਸਟੇਟਮੈਂਟਸ ਨਾ ਜਾਣ, ਜਿਹੜੇ ਲੋਕ ਆਪਣੇ ਹੱਕ ਦੀ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਚੁੱਪ ਕਰਾਇਆ ਜਾਵੇ। ਤੇ ਬੜਾ ਅਨਫੋਰਚੂਨੇਟ ਪਾਰਟ ਆ, ਦੇਖੋ ਗਵਰਨਰ ਦੇ ਆਫਿਸ ਦੇ ਵਿੱਚ ਕੱਲਾ ਇੱਕ ਨਹੀਂ ਗਵਰਨਰ, 2 ਗਵਰਨਰ ਦੇ, ਜਿਹੜੇ ਕੁਮੋ ਸੀ ਪਹਿਲਾਂ ਹੋਚਲ ਤੋਂ ਪਹਿਲਾਂ, ਜਿਹੜੇ ਬਾਅਦ ਦੇ ਵਿੱਚ ਰਿਜ਼ਾਈਨ ਕਰ ਗਿਆ ਸੀ, ਦੋਨਾਂ ਆਫਿਸ ਦੇ ਵਿੱਚ ਉਹ ਕੰਮ ਕਰਦੀ ਰਹੀ ਹੈਗੀ ਆ। ਦੇਖ ਲਓ। ਸੋ $1.5 ਲੱਖ ਉਹਨੇ ਕਮਾਇਆ ਹੈ ਡਿਪਾਰਟਮੈਂਟ ਆਫ ਲੇਬਰ ਦੇ ਲਈ ਕੰਮ ਕਰਦੇ ਹੋਏ, ਤੇ $3.5 ਮਿਲੀਅਨ ਦਾ ਘਰ ਕਿੱਦਾਂ ਕੋਈ ਅਫੋਰਡ ਕਰ ਸਕਦਾ, ਇਹ ਜਾਣਦੇ ਹੀ ਆ। ਇਹ ਤਾਂ ਕੱਲਾ ਨਿਊਯਾਰਕ ਜਾਂ ਫਿਰ ਹਵਾਈ ਦੇ ਵਿੱਚ 2 ਮਿਲੀਅਨ ਦਾ, ਉਸ ਤੋਂ ਬਿਨਾਂ 6-7 ਹੋਰ ਬਿਜ਼ਨੈਸਸ ਜਿਹੜੇ ਹੁਣ ਪਤਾ ਲੱਗੇ FBI ਨੇ ਜਿਹੜੇ ਛਾਪੇ ਮਾਰੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਹੋਈਆਂ। ਸੋ ਤੁਸੀਂ ਦੇਖੋ ਵੀ ਇਦਾਂ ਦੇ ਬੰਦੇ ਕਿੱਥੇ ਕਿੱਥੇ ਫਿੱਟ ਹੋਣਗੇ, ਇਹ ਤਾਂ ਚੀਨ ਵਾਲਿਆਂ ਦਾ ਆ। ਸੋ ਇਹ ਹੁਣ ਜਿਹੜੇ ਕਾਮਰੇਡ ਆ ਉਹਨਾਂ ਨੂੰ ਦੇਖਣਾ ਚਾਹੀਦਾ। ਇੱਥੇ ਕਾਮਰੇਡ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉਹ ਤਾਂ ਗੱਲਾਂ ਕਰਦੇ ਆ ਵੀ ਆਜ਼ਾਦੀ ਦੀ ਗੱਲ, ਵੀ ਸਾਰਿਆਂ ਦੇ ਲਈ ਭਲਾਈ ਦੀ ਗੱਲ, ਕਹਿੰਦੇ ਤਾਂ ਇਦਾਂ ਹੀ ਆ, ਪਰ ਹੁਣ ਤੁਸੀਂ ਦੇਖੋ ਵੀ ਉਹ ਆ ਕੇ ਇੱਥੇ ਕੁੱਟ ਰਹੇ ਆ। ਜੇ ਸ਼ੀ ਜਿਨਪਿੰਗ ਨੂੰ ਕੁਝ ਕਹਿ ਰਹੇ ਆ, ਉਹ ਸਾਰੇ ਕਾਮਰੇਡ ਚੁੱਪ ਹੋ ਜਾਂਦੇ ਆ। ਸੋ ਇਹਨਾਂ ਕਾਮਰੇਡਾਂ ਨੂੰ ਵੀ ਜਿਹੜਾ ਉਹ ਦੇਖਣਾ ਚਾਹੀਦਾ ਆ ਵੀ ਕੀ ਕਰਦੇ ਆ।
ਇਹ ਇੱਕੋ ਜਿਹੀ ਆ, ਇਹ ਕਹਿਣ ਨੂੰ ਹੀ ਆ, ਲਾਈਕ ਇਹ ਵੀ ਇਹੀ ਕਰਦੇ ਆ ਵੀ ਅਥਾਰਟੇਰੀਅਨ ਹੀ ਰੂਲ ਹੋਵੇ, ਵੀ ਸਾਡੀ ਗੱਲ ਹੀ ਸਿਰਫ ਮੰਨੀ ਜਾਵੇ। ਉਦਾਂ ਆਪਣੇ ਆਪ ਨੂੰ ਇਹਨਾਂ ਨੇ ਕਾਮਰੇਡ ਜ਼ਰੂਰ ਅਖਵਾਉਣਾ ਹੁੰਦਾ ਹੈ। ਅਗਲੀ ਜਿਹੜੀ ਆ ਸੋਸ਼ਲਿਸਟ ਕੰਟਰੀ ਦੀ ਗੱਲ ਕਰ ਲਈਏ, ਵੈਨੇਜ਼ੁਏਲਾ ਦੀ। ਉੱਥੇ ਆਪਾਂ ਨੂੰ ਪਤਾ ਵੀ ਕੱਲ ਉਹਦਾ ਜਹਾਜ਼ ਫੜ ਲਿਆ ਸੀਗਾ ਅਮਰੀਕਾ ਵਾਲਿਆਂ ਨੇ, ਤੇ ਉਸ ਤੋਂ ਬਾਅਦ ਡੋਮਿਨਿਕਨ ਰਿਪਬਲਿਕ 'ਚ। ਹੁਣ ਵੈਨੇਜ਼ੁਏਲਾ ਦੇ ਇਸ ਪ੍ਰੈਜ਼ੀਡੈਂਟ ਦੇ ਮੰਨਦਾ ਤਾਂ ਹੈ ਨਹੀਂ ਵੀ ਮੈਂ ਹਾਰਿਆ ਆ, ਓਬਵੀਅਸ ਜੀ ਗੱਲ ਆ, ਉਹਦਾ ਸਿੱਕਾ ਚੱਲਦਾ ਹੈ, ਉੱਥੇ ਚਲਾ ਰਿਹਾ ਆ। ਤੇ ਕਹਿੰਦਾ ਉਹਨੇ ਆਪੋਜੀਸ਼ਨ ਲੀਡਰ ਗੋਨਜ਼ਾਲੇਸ ਦੇ ਉਸ ਤੇ ਜਿਹੜੇ ਅਰੈਸਟ ਵਾਰੰਟ ਜਿਹੜੇ ਉੱਥੇ ਜਾਰੀ ਕਰਵਾ ਦਿੱਤੇ ਹੈਗੇ ਆ। ਸੋ ਵੈਨੇਜ਼ੁਏਲਾ ਦੇ ਅਟਾਰਨੀ ਜਨਰਲ ਆਫਿਸ ਨੇ ਜਿਹੜਾ ਉਹ ਦੱਸਿਆ ਆ। ਅਟਾਰਨੀ ਜਨਰਲ ਉੱਥੇ ਦਾ ਜਿਹੜਾ ਟੈਰਿਕ ਸਾਹਿਬ, ਉਸਨੇ ਕਹਿੰਦੇ ਵੀ ਵਾਰੰਟ ਦੀ ਫੋਟੋ ਜਿਹੜੀ ਆ ਉਹ ਸ਼ੇਅਰ ਕੀਤੀ, ਜਿਹੜੀ ਮੈਸੇਂਜਰ ਐਪਲੀਕੇਸ਼ਨ ਟੈਲੀਗ੍ਰਾਮ ਆ ਉਸ ਦੇ ਜਿਹੜੇ ਉੱਤੇ। ਸੋ ਕਹਿੰਦੇ ਵੀ ਹੁਣ ਮਡੂਰੋ ਦੇ ਦੁਆਰਾ ਗੋਨਜ਼ਾਲੇਸ ਨੂੰ, ਕਿਉਂਕਿ ਯੂਐਸ ਤੇ ਹੋਰ ਕਈ ਵੈਸਟਰਨ ਮੁਲਕਾਂ ਦਾ ਥਾਪੜਾ ਪ੍ਰਾਪਤ ਸੀਗਾ, ਯਾਦ ਹੋਣਾ ਇੱਕ ਵਾਰੀ ਇਹਨਾਂ ਨੇ ਇਸ ਨੂੰ ਪ੍ਰੈਜ਼ੀਡੈਂਟ ਵੀ ਜਿਹੜਾ ਇਹਨਾਂ ਨੇ ਮੰਨ ਲਿਆ ਸੀਗਾ, ਪਰ ਉਹ ਗੱਲ ਜਿਹੜੀ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਗੋਨਜ਼ਾਲੇਸ ਹੁਣਾ ਦੇ ਜਿਹੜੇ ਉਹ ਕਹਿ ਰਹੇ ਆ, ਕਹਿੰਦੇ ਵੀ ਅਸੀਂ ਜਿੱਤੇ ਹੈਗੇ ਆ। ਵੈਨੇਜ਼ੁਏਲਾ ਦੀ ਜਿਹੜੀ ਨੈਸ਼ਨਲ ਇਲੈਕਟ੍ਰਿਕ ਅਥਾਰਟੀ ਤੇ ਉੱਥੇ ਦਾ ਟਾਪ ਕੋਰਟ ਆ, ਉਹ ਇਹ ਕਹਿੰਦਾ ਹੈ ਵੀ ਨਿਕੋਲਸ ਮਡੂਰੋ ਦੀ ਜਿਹੜੀ ਉਹ ਜਿੱਤ ਹੋਈ ਆ, ਪਰ ਜਿਹੜੀਆਂ ਟੈਲੀਜ਼ ਸ਼ੇਅਰ ਕੀਤੀਆਂ ਗਈਆਂ ਆ ਗੋਨਜ਼ਾਲੇਸ ਦੇ ਦੁਆਰਾ, ਉਹਦੇ ਵਿੱਚ ਇਹ ਸ਼ੋ ਹੁੰਦਾ ਆ ਵੀ ਅਸਲ ਦੇ ਵਿੱਚ ਇਹ ਜਿੱਤੇ ਆ। ਜੋ ਪਾਕਿਸਤਾਨ ਦੇ ਵਿੱਚ ਹੋਇਆ ਰੀਸੈਂਟਲੀ, ਉਹੀ ਕੁਛ ਵੈਨੇਜ਼ੁਏਲਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਤੇ ਹੁਣ ਉਹਦਾ ਜਿਹੜਾ ਡੋਮਿਨਿਕਨ ਰਿਪਬਲਿਕ ਦੇ ਵਿੱਚ ਉਹਦਾ ਜਹਾਜ਼ ਸੀਜ਼ ਕਰ ਲਿਆ, ਕਬਜ਼ੇ 'ਚ ਲੈ ਲਿਆ। ਤਾਂ ਉਸ ਤੋਂ ਬਖਲਾਹਟ ਦੇ ਵਿੱਚ ਵੈਨੇਜ਼ੁਏਲਾ ਦਾ ਜਿਹੜਾ ਮੌਜੂਦਾ ਲੀਡਰ ਆ ਮਡੂਰੋ, ਉਸਨੇ ਆਪੋਜੀਸ਼ਨ ਲੀਡਰ ਦੇ ਜਿਹੜੇ ਅਰੈਸਟ ਵਾਰੰਟ ਆ ਕਹਿੰਦੇ ਆ ਉਹ ਜਾਰੀ ਕਰਵਾ ਦਿੱਤੇ ਆ। ਰੀਸੈਂਟਲੀ ਜਿਹੜੇ ਉੱਥੇ ਕਾਫੀ ਵੱਡੇ ਪ੍ਰੋਟੈਸਟ ਹੋਏ ਸੀ, ਜਿਹਦੇ ਕਰਕੇ 27 ਜਾਣਿਆਂ ਦੀਆਂ ਉੱਥੇ ਮੌਤਾਂ ਹੋਈਆਂ ਸੀ ਤੇ 2400 ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਇਹ ਵੀ ਰਸ਼ੀਆ ਦੇ ਕਾਮਰੇਡ ਬਾਰੇ ਆ, ਪੂਟਨ ਬਾਰੇ। ਸਾਰਿਆਂ ਨੂੰ ਪਤਾ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਪੂਟਨ ਦੇ ਜਿਹੜੇ ਅਰੈਸਟ ਵਾਰੰਟ ਜਾਰੀ ਕੀਤੇ ਹੋਏ ਆ। ਪੂਟਨ ਦੇ ਉੱਤੇ ਵੀ ਸੇਮ ਚਾਰजेस ਲੱਗਦੇ ਆ ਜੋ ਹਮਾਸ ਦੇ ਉੱਤੇ ਆ। ਹਮਾਸ ਵਾਲਿਆਂ ਨੇ 1200 ਦੇ ਕਰੀਬ ਇਜ਼ਰਾਈਲ ਦੇ ਵਿੱਚ ਲੋਕਾਂ ਨੂੰ ਜਾ ਕੇ ਮਾਰ ਦਿੱਤਾ, ਕੁਛ ਨੂੰ ਕਿਡਨੈਪ ਕਰ ਲਿਆ। ਪੂਟਨ ਦੇ ਉੱਤੇ ਵੀ ਯੂਕਰੇਨ ਵਾਲੇ ਜਿਹੜੇ ਇਹੀ ਚਾਰਜ ਲਾ ਰਹੇ ਆ ਵੀ ਸਾਡੇ ਮੁਲਕ 'ਚ ਐਂਟਰ ਹੋ ਕੇ ਸਾਡੇ ਲੋਕਾਂ ਨੂੰ ਇਹਨੇ ਕਿਡਨੈਪ ਕਰ ਲਿਆ ਸੀ। ਪਿਛਲੇ ਦਿਨਾਂ ਦੇ ਵਿੱਚ ਮੰਗੋਲੀਆ, ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੂਟਨ ਆ, ਉਹ ਵਿਜ਼ਿਟ ਕਰਨ ਗਿਆ। 50 ਦੇ ਕਰੀਬ ਮੁਲਕਾਂ ਨੇ ਮੰਗੋਲੀਆ, ਜੋ ਕਿ ਉਹਨੂੰ ਰਿਕੁਐਸਟ ਕੀਤਾ ਵੀ ਪੂਟਨ ਜਦੋਂ ਤੁਹਾਡੇ ਮੁਲਕ 'ਚ ਆਵੇ, ਇਸ ਨੂੰ ਅਰੈਸਟ ਕੀਤਾ ਜਾਵੇ ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਕੋਲ ਦੇ ਦਿੱਤਾ ਜਾਵੇ। ਪਰ ਮੰਗੋਲੀਆ ਵਾਲਿਆਂ ਨੇ ਇਹ ਕੰਮ ਨਹੀਂ ਕੀਤਾ। ਕਹਿੰਦੇ ਵੀ ਟਿਊਜ਼ਡੇ ਨਾਈਟ ਜੋ ਪੂਟਨ ਵਿਜ਼ਿਟ ਕਰਨ ਗਿਆ ਸੀ, 2023 ਦੀ ਮਾਰਚ ਨੂੰ ਕ੍ਰਿਮੀਨਲ ਕੋਰਟ ਨੇ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਆਲਰੇਡੀ ਪੂਟਨ ਦੇ ਅਰੈਸਟ ਵਾਰੰਟ ਜਾਰੀ ਕੀਤੇ ਹੋਏ ਹੈਗੇ ਆ। ਯੂਕਰੇਨ ਨੇ ਮੰਗੋਲੀਆ ਨੂੰ ਬੇਨਤੀ ਕੀਤੀ ਸੀ ਕਿ ਪੂਟਨ ਨੂੰ ਜਿਹੜੀ ਦ ਹਾਗ ਕੋਰਟ ਹੈਗੀ ਆ, ਫੜ ਕੇ ਉੱਥੇ ਜਿਹੜਾ ਲਿਜਾਇਆ ਜਾਵੇ ਤਾਂ ਕਿ ਉਹਦੇ ਤੇ ਜਿਹੜੇ ਚਾਰजेस ਜਿਹੜੇ ਲਾਏ ਜਾ ਸਕਣ। ਕਹਿੰਦੇ ਬਈ ਜਿਹੜਾ ਮੰਗੋਲੀਆ ਆ, ਇਹ ਇੱਕ ਟਾਈਮ ਤੇ ਕਾਮਰੇਡਾਂ ਦਾ ਹੀ ਮੁਲਕ ਹੁੰਦਾ ਸੀ ਤੇ ਕਮਿਊਨਿਜ਼ਮ ਦੇ ਅੰਡਰ ਸੀ, ਪਰ 1990 ਦੇ ਵਿੱਚ ਡੈਮੋਕ੍ਰੇਸੀ ਵੱਲ ਟ੍ਰਾਂਜੀਸ਼ਨ ਹੋ ਗਈ। ਉਸ ਤੋਂ ਬਾਅਦ ਜਾਪਾਨ ਦੇ ਨਾਲ, USA ਦੇ ਨਾਲ ਕਾਫੀ ਜ਼ਿਆਦਾ ਵਧੀਆ ਰਿਲੇਸ਼ਨ ਹੈਗੇ ਮੰਗੋਲੀਆ ਦੇ। ਹਾਲਾਂਕਿ ਲੈਂਡਲੌਕਡ ਕੰਟਰੀ ਆ, ਮਤਲਬ ਆਲੇ ਦੁਆਲੇ ਇਹਦੇ ਰਸ਼ੀਆ ਤੇ ਚਾਈਨਾ ਹੀ ਹੈਗੇ ਆ। ਬਹੁਤ ਸਾਰਾ ਜਿਹੜਾ ਡਿਪੈਂਡ ਆ ਇਹ ਚਾਈਨਾ ਤੇ ਰਸ਼ੀਆ ਦੇ ਉੱਤੇ ਕਰਦੇ ਹੈਗੇ ਆ। ਪਰ ਮੰਗੋਲੀਆ ਵਾਲਿਆਂ ਨੇ ਪੂਟਨ ਦਾ ਰੈੱਡ ਕਾਰਪਟ ਦੇ ਨਾਲ ਜਿਹੜਾ ਆ ਜੀ ਆਇਆਂ ਕੀਤਾ ਤੇ ਉਸ ਨੂੰ ਜਿਹੜਾ ਅਰੈਸਟ ਵੀ ਨਹੀਂ ਕੀਤਾ ਗਿਆ ਹੈਗਾ। ਹਾਲਾਂਕਿ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਆ ਵੀ 50 ਤੋਂ ਵੱਧ ਜਿਹੜੇ ਮੁਲਕ ਆ, ਉਹਨਾਂ ਨੇ ਮੰਗੋਲੀਆ ਦੇ ਜਿਹੜੇ ਲੀਡਰ ਆ ਉਸ ਨੂੰ ਲੈਟਰ ਲਿਖਿਆ ਸੀ ਤੇ ਬੇਨਤੀ ਕੀਤੀ ਸੀ ਵੀ ਇਮੀਡੀਏਟਲੀ ਵਲਾਡੀਮੀਰ ਪੂਟਨ ਜਦੋਂ ਪਹੁੰਚੇ ਮੰਗੋਲੀਆ 'ਚ ਉਸ ਨੂੰ ਅਰੈਸਟ ਕਰ ਲਿਆ ਜਾਵੇ। ਉਹਦੇ ਵਿੱਚ ਵਲਾਦੀਮੀਰ ਕਾਰਾ-ਮੁਰਜ਼ਾ ਜਿਹੜਾ ਆ ਉਸ ਨੂੰ ਫ੍ਰੀ ਕੀਤਾ ਗਿਆ ਸੀ ਰਸ਼ੀਅਨ ਪ੍ਰਿਜ਼ਨ 'ਚੋਂ ਅਗਸਤ ਮਹੀਨੇ ਦੇ ਵਿੱਚ। ਡਿਮਿਟਰੀ ਮੈਦਵੇਵ ਡਿਪਟੀ ਸੈਕਟਰੀ ਹੈਗੇ ਰਸ਼ੀਆ ਦੇ ਸਿਕਿਉਰਿਟੀ ਕਾਉਂਸਲ, ਉਹਨਾਂ ਨੇ ਡਿਨਾਊਂਸ ਕੀਤਾ ਹੈ ਵੀ ਇਹ ਇੱਕ ਤਰ੍ਹਾਂ ਨਾਲ ਇਲੀਗਲ ਐਕਟ ਹੋਣਾ ਸੀ ਜੇ ਪੂਟਨ ਨੂੰ ਅਰੈਸਟ ਕੀਤਾ ਜਾਂਦਾ। ਤੇ ਪੂਟਨ ਦੀ ਮੰਗੋਲੀਆ ਦੇ ਵਿੱਚ ਪਿਛਲੇ 5 ਸਾਲਾਂ ਦੇ ਦੌਰਾਨ ਪਹਿਲੀ ਵਿਜ਼ਿਟ ਸੀਗੀ।
ਤਾਂ ਉਹਦੇ ਵਿੱਚ ਉਹਨਾਂ ਨੇ 85th ਐਨਵਰਸਰੀ ਆਫ ਜੁਆਇੰਟ ਸੋਵੀਅਤ ਤੇ ਮੰਗੋਲੀਆ ਵਿਕਟਰੀ ਨੂੰ ਜਿਹੜਾ ਮਨਾਉਣਾ ਸੀਗਾ। ਜਾਪਾਨ ਦੀ ਜਿਹੜੀ ਆਰਮੀ ਆ, ਜਦੋਂ ਉਹਨਾਂ ਨੇ ਮਨਚੂਰੀਆ ਜੋ ਨਾਰਥ ਈਸਟ ਆਫ ਚਾਈਨਾ ਹੈ ਉਹਨੂੰ ਕੰਟਰੋਲ ਕਰਦੇ ਸੀ, ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜੀ ਉਹਨਾਂ ਤੋਂ ਆਪਣਾ ਮੁਲਕ ਜਾਂ ਉਹ ਪ੍ਰਾਪਰਟੀ ਵਾਪਸ ਲੈ ਲਈ ਸੀ। ਦੋਨਾਂ ਸਾਈਡਾਂ 'ਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਮਾਰੇ ਗਏ ਸੀ। ਚੰਗੇਜ਼ ਖਾਨ, ਹਰਜੋਤ ਸਿੰਘ ਜੀ, ਸਾਰਿਆਂ ਨੇ ਇਸ ਦਾ ਇਤਿਹਾਸ ਦੇ ਵਿੱਚ ਨਾਮ ਸੁਣਿਆ ਆ। ਇਹ ਮੰਗੋਲ ਸਾਮਰਾਜ ਦਾ ਜਿਹੜਾ ਉਹ ਫਾਊਂਡਰ ਸੀਗਾ। ਮੰਗੋਲੀਆ ਉਹਦੇ ਵਿੱਚੋਂ ਹੀ ਇਵੈਂਚੁਅਲੀ ਜਿਹੜਾ ਉਹ ਨਿਕਲਿਆ ਆ। ਇਹ 1206 ਦੇ ਵਿੱਚ ਚੰਗੇਜ਼ ਖਾਨ ਨੇ ਮੰਗੋਲ ਸਾਮਰਾਜ ਜਿਹੜਾ ਬਣਾਇਆ ਸੀ। ਕੁਬਲਈ ਖਾਨ ਨੇ ਫਿਰ ਚਾਈਨਾ ਦਾ ਕੁਛ ਹਿੱਸਾ ਜਿਹੜਾ ਉਹ ਕੀਤਾ ਸੀ। ਆਪਸ 'ਚ ਇਹ ਲੜਦੇ ਵੀ ਰਹੇ ਆ। ਤੇ 30% ਜਿਹੜੀ ਇਸ ਮੁਲਕ ਦੀ ਜਿਹੜੀ ਪਾਪੂਲੇਸ਼ਨ ਆ ਉਹ ਨੋਮੈਡਿਕ ਆ, ਜਿੱਦਾਂ ਟੱਪਰਵਾਸ ਹੁੰਦੇ ਆ ਵੀ ਕਦੀ ਇੱਧਰ ਕਦੀ ਉੱਧਰ। ਤੇ ਘੋੜਿਆਂ ਦੇ ਨਾਲ ਇਹਨਾਂ ਦਾ ਜਿਹੜਾ ਪ੍ਰੇਮ ਆ ਬਹੁਤ ਆ। ਇੱਥੋਂ ਤੱਕ ਕਿ ਇਹਨਾਂ ਦੇ ਨੈਸ਼ਨਲ ਐਂਬਲਮ ਦੇ ਵਿੱਚ ਵੀ ਜਿਹੜਾ ਘੋੜਾ ਆ ਉਹ ਬਣਿਆ ਹੈਗਾ ਆ। ਸੋ ਬਿਲਕੁਲ ਦੁਨੀਆ ਦੀ ਗੱਲਾਂ ਨੂੰ ਛਿੱਕੇ ਟੰਗਦੇ ਹੋਏ ਮੰਗੋਲੀਅਨ ਅਧਿਕਾਰੀਆਂ ਨੇ ਪੁਤਿਨ ਨੂੰ ਜਿਹੜਾ ਰੈੱਡ ਕਾਰਪਟ ਦਾ ਜਿਹੜਾ ਸਵਾਗਤ ਆ ਉਹ ਕੀਤਾ ਆ, ਤੇ ਗ੍ਰਿਫਤਾਰੀ ਕਰਨ ਦੀ ਤਾਂ ਜਿਹੜੀ ਉਹ ਦੂਰ ਦੀ ਹੀ ਗੱਲ ਸੀ।